ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਮਾਰਚ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਮੱਤੀ। ਤੁਸੀਂ ਪਹਿਲਾਂ ਰੱਬ ਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਜਵਾਬੀ ਪੜ੍ਹਾਈ। ਇਸਤਸਨਾ। ਸਾਰਿਆਂ ਹੁਕਮਾਂ ਉੱਤੇ ਜਿਹੜੇ ਮੈਂ ਅੱਜ ਦੇ ਦਿਨ ਤੀਕਰ ਤੁਹਾਨੂੰ ਦੇਣਾ ਵਾਂ, ਤੁਸੀਂ ਇਹਤਿਆਤ ਨਾਲ ਅਮਲ ਕਰੋ ਤਾਂ ਜੋ ਤੁਸੀਂ ਜਿਉਂਦੇ ਤੇ ਵੱਧਦੇ ਰਹੋ ਤੇ ਜਿਸ ਮੁਲਕ ਦੇ ਬਾਰੇ ਤੁਹਾਡੇ ਪਿਓ ਦਾਦੇ ਨੇ ਕਸਮ ਖਾਧੀ ਏ, ਤੁਸੀਂ ਉਹਦੇ ਵਿੱਚ ਜਾ ਕੇ ਉਹਦੇ ਉੱਤੇ ਕਬਜ਼ਾ ਕਰੋ ਤੇ ਤੂੰ ਉਸ ਸਾਰੀ ਰਾਹ ਨੂੰ ਯਾਦ ਰੱਖੀ ਜਿਹਦੇ ਉੱਤੇ 40 ਵਰ੍ਹਿਆਂ ਵਿੱਚ ਖੁਦਾਵੰਦ ਤੇਰੇ ਰੱਬ ਨੇ ਤੈਨੂੰ ਇਸ ਬਿਆਬਾਨ ਵਿੱਚ ਚਲਾਇਆ, ਤਾਂ ਜੋ ਉਹ ਤੈਨੂੰ ਆਜਜ਼ ਕਰਕੇ ਆਜ਼ਮਾਵੇ ਤੇ ਤੇਰੇ ਦਿਲ ਦੀ ਗੱਲ ਜਾਣੇ ਵੀ ਤੂੰ ਉਹਦੀਆਂ ਹੁਕਮਾਂ ਨੂੰ ਮੰਨੇਗਾ ਜਾਂ ਨਹੀਂ। ਤੇ ਉਹਨੇ ਤੈਨੂੰ ਆਜਜ਼ ਕੀਤਾ ਵੀ ਤੇ ਤੈਨੂੰ ਭੁੱਖਾ ਹੋਣ ਦਿੱਤਾ ਤੇ ਉਹ ਮਨ ਜਿਹਨੂੰ ਨਾ ਤੂੰ ਨਾ ਤੇਰੇ ਪਿਓ ਦਾਦੇ ਜਾਣਦੇ ਸੀ ਤੈਨੂੰ ਖਵਾਇਆ, ਤਾਂ ਜੋ ਤੈਨੂੰ ਸਿਖਾਵੇ ਵੀ ਇਨਸਾਨ ਬਸ ਰੋਟੀ ਨਾਲ ਹੀ ਜਿਉਂਦਾ ਨਹੀਂ ਰਹਿੰਦਾ, ਬਲਕਿ ਹਰ ਗੱਲ ਨਾਲ ਜਿਹੜੀ ਖੁਦਾਵੰਦ ਦੇ ਮੂੰਹ ਵਿੱਚੋਂ ਨਿਕਲਦੀ ਏ ਉਹ ਜਿਉਂਦਾ ਰਹਿੰਦਾ ਏ। ਉਹਨਾਂ 40 ਵਰ੍ਹਿਆਂ ਵਿੱਚ ਨਾ ਤੇ ਤੇਰੇ ਤਨ ਉੱਤੇ ਤੇਰੇ ਕੱਪੜੇ ਪੁਰਾਣੇ ਹੋਏ, ਨਾ ਤੇਰੇ ਪੈਰ ਸੁੱਜੇ। ਐ ਖੁਦਾਵੰਦ, ਤੂੰ ਉਹਦੇ ਮਾਲ ਵਿੱਚ ਬਰਕਤ ਦੇ ਤੇ ਉਹਦੇ ਹੱਥਾਂ ਦੀ ਸੇਵਾ ਨੂੰ ਕਬੂਲ ਕਰ। ਤੇਰੀਆਂ ਜੁੱਤੀਆਂ ਲੋਹੇ ਤੇ ਪਿੱਤਲ ਦੀਆਂ ਹੋਣਗੀਆਂ ਤੇ ਜਿਵੇਂ ਤੇਰੇ ਦਿਨ ਉਂਝ ਦੀ ਹੀ ਤੇਰੀ ਕੂਵਤ ਹੋਵੇ। ਹਮੇਸ਼ਾ ਦਾ ਰੱਬ ਤੇਰੀ ਸਕੂਨਤ ਗਾਏ ਤੇ ਹੇਠਾਂ ਦਾਇਮੀ ਬਾਵਾਂ ਨੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਆਪਣੀ ਰਾਹ ਰੱਬ ਉੱਤੇ ਛੱਡ ਦੇ ਤੇ ਉਹਦੇ ਉੱਤੇ ਭਰੋਸਾ ਕਰ, ਉਹੀ ਸਭ ਕੁਝ ਕਰੇਗਾ। ਉਹ ਤੇਰੀ ਰਾਸਤਬਾਜ਼ੀ ਨੂੰ ਲੋ ਵਾਂਗਰ ਤੇ ਤੇਰੇ ਹੱਕ ਨੂੰ ਦੁਪਹਿਰ ਵਾਂਗਰ ਰੋਸ਼ਨ ਕਰੇਗਾ। ਇਨਸਾਨ ਦੀਆਂ ਰਵਸ਼ਾਂ ਰੱਬ ਵੱਲੋਂ ਕਾਇਮ ਨੇ ਤੇ ਉਹ ਉਹਦੀ ਰਾਹ ਤੋਂ ਖੁਸ਼ ਏ। ਸਾਧਕਾਂ ਦੀ ਮੁਕਤੀ ਖੁਦਾਵੰਦ ਵੱਲੋਂ ਏ, ਮੁਸੀਬਤ ਦੇ ਵੇਲੇ ਉਹ ਉਹਨਾਂ ਦਾ ਮਜ਼ਬੂਤ ਕਲਾ ਏ। ਇਸਤਸਨਾ। ਮੂਸਾ ਨੇ ਸਾਰੇ ਇਸਰਾਏਲੀਆਂ ਨਾਲ ਗੱਲਾਂ ਕੀਤੀਆਂ। ਇਸਤਸਨਾ। ਖੁਦਾਵੰਦ ਤੇਰਾ ਰੱਬ ਤੈਥੋਂ ਇਹਦੇ ਇਲਾਵਾ ਕੀ ਚਾਹੁੰਦਾ ਏ ਭਈ ਤੂੰ ਖੁਦਾਵੰਦ ਆਪਣੇ ਰੱਬ ਦਾ ਡਰ ਰੱਖੇ ਤੇ ਉਹਦੀਆਂ ਸਾਰੀਆਂ ਰਾਵਾਂ ਉੱਤੇ ਟੁਰੇ ਤੇ ਉਹਦੇ ਨਾਲ ਪਿਆਰ ਰੱਖੇ ਤੇ ਆਪਣੇ ਦਿਲ ਤੇ ਆਪਣੀ ਸਾਰੀ ਜਿੰਦ ਨਾਲ ਖੁਦਾਵੰਦ ਆਪਣੇ ਰੱਬ ਦੀ ਬੰਦਗੀ ਕਰੇ ਤੇ ਖੁਦਾਵੰਦ ਦੇ ਜਿਹੜੇ ਹੁਕਮ ਤੇ ਆਇਨ ਮੈਂ ਅੱਜ ਤੈਨੂੰ ਦੱਸਦਾ ਵਾਂ ਉਹਨਾਂ ਉੱਤੇ ਅਮਲ ਕਰੇ ਤਾਂ ਜੋ ਤੇਰੀ ਖੈਰ ਹੋਵੇ। ਇਨਸਾਲ। ਆਪਣੇ ਮਾਲ ਨਾਲ ਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲਾਂ ਨਾਲ ਰੱਬ ਦੀ ਵਡਿਆਈ ਕਰ, ਇੰਜ ਤੇਰੇ ਖਾਤੇ ਵਾਹਵਾ ਭਰੇ ਰਹਿਣਗੇ ਤੇ ਤੇਰੇ ਹੌਜ਼ ਨਵੀਂ ਮੈਰ ਨਾਲ ਭਰੇ ਹੋਣਗੇ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰਦਾ ਏ ਤੇ ਜਿੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ ਜਿੱਥੇ ਨਾ ਕੀੜਾ ਖਰਾਬ ਕਰਦਾ ਏ ਨਾ ਜੰਗਾਲ ਤੇ ਨਾ ਉੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਕਿਉਂ ਜੇ ਜਿੱਥੇ ਤੇਰਾ ਮਾਲ ਏ ਉੱਥੇ ਹੀ ਤੇਰਾ ਦਿਲ ਵੀ ਲੱਗਿਆ ਰਵੇਗਾ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਜੇ ਜਾਂ ਤੇ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਵੇਗਾ ਤੇ ਦੂਜੇ ਨੂੰ ਨਾਚੀਜ਼ ਸਮਝੇਗਾ। ਤੁਸੀਂ ਰੱਬ ਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਾਨ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਾਨ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ? ਕਿਉਂ ਜੇ ਗੈਰ ਕੌਮਾਂ ਇਹਨਾਂ ਸਾਰੀਆਂ ਸ਼ੈਵਾਂ ਨੂੰ ਲੱਭਣ ਵਿੱਚ ਰਹਿੰਦੀਆਂ ਨੇ ਤੇ ਤੁਹਾਡਾ ਅਸਮਾਨੀ ਪਿਓ ਜਾਣਦਾ ਏ ਭਈ ਤੁਹਾਨੂੰ ਇਹਨਾਂ ਸ਼ੈਵਾਂ ਦੀ ਲੋੜ ਏ। ਤੁਸੀਂ ਪਹਿਲਾਂ ਰੱਬ ਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਇਸ ਲਈ ਕੱਲ੍ਹ ਦੀ ਫਿਕਰ ਨਾ ਕਰਿਓ, ਕਿਉਂ ਜੇ ਕੱਲ੍ਹ ਦਾ ਦਿਨ ਆਪਣੇ ਲਈ ਆਪ ਫਿਕਰ ਕਰ ਲਵੇਗਾ। ਅੱਜ ਲਈ ਅੱਜ ਦਾ ਦੁੱਖ ਹੀ ਬਹੁਤ ਏ।
ਲੂਕਾ। ਉਹ ਨਾਇਨ ਨਾਂ ਦੇ ਇੱਕ ਸ਼ਹਿਰ ਨੂੰ ਗਿਆ ਤੇ ਉਹਦੇ ਚੇਲੇ ਤੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅਪੜਿਆ ਤੇ ਵੇਖੋ ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੇਵਾ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਤੇ ਉਹਨੂੰ ਆਖਿਆ, ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਤੇ ਚੁੱਕਣ ਵਾਲੇ ਖਲੋ ਗਏ ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਵਾਂ, ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗਿਆ ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਤੇ ਸਾਰਿਆਂ ਉੱਤੇ ਦਹਿਸ਼ਤ ਛਾ ਗਈ ਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ ਭਈ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਏ ਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਏ। ਮੱਤੀ। ਉਹਨੇ ਉਤਰ ਕੇ ਵੱਡਾ ਜੱਥਾ ਵੇਖਿਆ ਤੇ ਉਹਨੂੰ ਉਹਨਾਂ ਉੱਤੇ ਬਹੁਤ ਤਰਸ ਆਇਆ ਤੇ ਉਹਨੇ ਉਹਨਾਂ ਦੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ। ਤੇ ਜਦ ਸ਼ਾਮ ਹੋਈ ਤੇ ਉਹਦੇ ਚੇਲੇ ਉਹਦੇ ਕੋਲ ਆ ਕੇ ਆਖਣ ਲੱਗੇ ਭਈ ਇਹ ਥਾਂ ਵੀਰਾਨ ਏ ਤੇ ਬਹੁਤ ਵੇਲਾ ਹੋ ਗਿਆ ਏ, ਲੋਕਾਂ ਨੂੰ ਘੱਲ ਦੇ ਤਾਂ ਜੋ ਪਿੰਡ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨਾਂ ਦਾ ਜਾਣਾ ਜ਼ਰੂਰੀ ਨਹੀਂ, ਤੁਸੀਂ ਆਪ ਇਹਨਾਂ ਨੂੰ ਖਾਣ ਨੂੰ ਦਿਓ। ਉਹਨਾਂ ਨੇ ਉਹਨੂੰ ਆਖਿਆ ਭਈ ਇੱਥੇ ਸਾਡੇ ਕੋਲ 5 ਰੋਟੀਆਂ ਤੇ 2 ਮੱਛੀਆਂ ਦੇ ਸਿਵਾ ਕੁਝ ਵੀ ਨਹੀਂ। ਉਹਨੇ ਉਹਨਾਂ ਨੂੰ ਆਖਿਆ, ਉਹ ਇੱਥੇ ਮੇਰੇ ਕੋਲ ਲਿਆਓ। ਤੇ ਉਹਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਫਿਰ ਉਹਨੇ ਉਹ 5 ਰੋਟੀਆਂ ਤੇ 2 ਮੱਛੀਆਂ ਲਈਆਂ ਤੇ ਅਸਮਾਨ ਵੱਲ ਵੇਖ ਕੇ ਬਰਕਤ ਦਿੱਤੀ ਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਤੇ ਚੇਲਿਆਂ ਨੇ ਲੋਕਾਂ ਨੂੰ। ਤੇ ਸਾਰੇ ਖਾ ਕੇ ਰੱਜ ਗਏ ਤੇ ਉਹਨਾਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਹੋਈਆਂ 12 ਟੋਕਰੀਆਂ ਚੁੱਕੀਆਂ ਤੇ ਖਾਣ ਵਾਲੇ ਬੁੱਢੀਆਂ ਤੇ ਬਾਲਾਂ ਦੇ ਇਲਾਵਾ ਘੱਟੋ ਘੱਟ 5000 ਬੰਦੇ ਸੀ। ਯੋਹੰਨਾ। ਫਿਰ ਜਦ ਸ਼ਾਮ ਹੋਈ ਤੇ ਉਹਦੇ ਚੇਲੇ ਝੀਲ ਦੇ ਕੰਢੇ ਉੱਤੇ ਗਏ ਤੇ ਕਸ਼ਤੀ ਵਿੱਚ ਬੈਠ ਕੇ ਝੀਲ ਦੇ ਪਾਰ ਕੁਫਰਨਹੂਮ ਨੂੰ ਜਾਂਦੇ ਸੀ। ਉਸ ਵੇਲੇ ਹਨੇਰਾ ਹੋ ਗਿਆ ਸੀ ਤੇ ਯਿਸੂ ਹਲੇ ਤੀਕਰ ਉਹਨਾਂ ਦੇ ਕੋਲ ਨਹੀਂ ਸੀ ਆਇਆ ਤੇ ਹਨੇਰੀ ਦੇ ਪਾਰੋਂ ਝੀਲ ਵਿੱਚ ਛੱਲਾਂ ਉੱਠਣ ਲੱਗ ਪਈਆਂ ਸੀ। ਇਸ ਲਈ ਜਦ ਉਹ ਵਗਦੇ ਵਗਦੇ 3-4 ਮੀਲ ਦੂਰ ਨਿਕਲ ਗਏ ਤੇ ਉਹਨਾਂ ਨੇ ਯਿਸੂ ਨੂੰ ਝੀਲ ਉੱਤੇ ਟੁਰਦਿਆਂ ਤੇ ਕਸ਼ਤੀ ਦੇ ਨੇੜੇ ਆਉਂਦਿਆਂ ਵੇਖਿਆ ਤੇ ਡਰ ਗਏ। ਪਰ ਉਹਨੇ ਉਹਨਾਂ ਨੂੰ ਆਖਿਆ, ਮੈਂ ਵਾਂ, ਡਰੋ ਨਾ। ਇਸ ਲਈ ਉਹ ਉਹਨੂੰ ਕਸ਼ਤੀ ਉੱਤੇ ਚੜ੍ਹਾਉਣ ਨੂੰ ਮੰਨ ਗਏ ਤੇ ਛੇਤੀ ਨਾਲ ਕਸ਼ਤੀ ਉਸ ਥਾਂ ਤੇ ਜਾ ਅਪੜੀ ਜਿੱਥੇ ਉਹ ਜਾਂਦੇ ਸੀ। ਵਾਜ਼। ਹੁਣ ਸਭ ਕੁਝ ਸੁਣਾਇਆ ਗਿਆ। ਕਲਾਮ ਦਾ ਹਾਸਲ ਇਹ ਹੈ, ਰੱਬ ਤੋਂ ਡਰ, ਉਹਦੇ ਹੁਕਮਾਂ ਨੂੰ ਮੰਨ, ਭਈ ਇਨਸਾਨ ਦਾ ਅਸਲ ਫਰਜ਼ ਇਹ ਹੀ ਏ। ਯਰਮੀਆ। ਧੰਨ ਏ ਉਹ ਬੰਦਾ ਜਿਹੜਾ ਖੁਦਾਵੰਦ ਉੱਤੇ ਭਰੋਸਾ ਕਰਦਾ ਏ ਤੇ ਜਿਹਦੀ ਆਸ ਦੀ ਥਾਂ ਖੁਦਾਵੰਦ ਏ, ਕਿਉਂ ਜੇ ਉਹ ਉਸ ਰੁੱਖ ਵਾਂਗਰ ਏ ਜਿਹੜਾ ਪਾਣੀ ਵਿੱਚ ਲਾਇਆ ਜਾਵੇ ਤੇ ਆਪਣੀ ਜੜ ਦਰਿਆ ਵੱਲ ਵਧਾਵੇ ਤੇ ਜਦ ਗਰਮੀ ਆਵੇ ਤੇ ਉਹਨੂੰ ਕੁਝ ਖਤਰਾ ਨਾ ਹੋਵੇ, ਬਲਕਿ ਉਹਦੇ ਪੱਤਰ ਹਰੇ ਰਹਿਣ ਤੇ ਖੁਸ਼ਕਸਾਲੀ ਦਾ ਉਹਨੂੰ ਕੋਈ ਡਰ ਨਾ ਹੋਵੇ ਤੇ ਫਲ ਲਿਆਉਣ ਤੋਂ ਬਾਜ਼ ਨਾ ਰਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਹੈ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੁਅਜਜ਼ੇ ਆਖਦਾ ਹੈ। ਇਸੇ ਤਰ੍ਹਾਂ ਯਸ਼ੂਆ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ। ਮੂਸਾ ਨੇ ਇੱਕ ਕੌਮ ਨੂੰ ਮਾਦੇ ਦੀ ਬਜਾਏ ਰੱਬ ਦੀ ਇਬਾਦਤ ਵਿੱਚ ਅੱਗੇ ਵਧਾਇਆ ਤੇ ਲਾਫਾਨੀ ਸੋਚ ਦੇ ਰਾਹੀਂ ਬਾਬਰਕਤ ਹੋਣ ਦੀਆਂ ਉੱਚੀਆਂ ਇਨਸਾਨੀ ਹੈਸੀਅਤਾਂ ਨੂੰ ਦੱਸਿਆ। ਰੱਬ ਵੱਡਾ ਮੈਂ ਆ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਸਿਆਣ, ਸਾਰਾ ਪਿਆਰ ਤੇ ਅਬਦੀ, ਅਸੂਲ, ਜਾਨ, ਰੂਹ, ਹਯਾਤੀ, ਸੱਚਾਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਰੂਹ ਜਿਹੜੀ ਸਿਆਣ, ਜਿੰਦ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਇਕੱਲਾ ਹੀ ਅਸਲੀ ਮਵਾਦ ਏ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਏ, ਇੱਕ ਇਕੱਠਾ ਖਿਆਲ ਏ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਏ। ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ, ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ, ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਮੁਹੱਬਤ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਏ। ਦੂਜਾ ਵੀ ਇੰਝ ਹੀ ਏ, ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਏ
ਭਈ ਸਾਰੇ ਇਨਸਾਨਾਂ ਦੀ ਸਿਆਣ ਇੱਕ ਏ, ਇੱਕ ਰੱਬ ਤੇ ਪਿਓ, ਇੱਕ ਹਯਾਤੀ, ਸੱਚਾਈ ਤੇ ਪਿਆਰ ਏ। ਜਿਵੇਂ ਭਈ ਰੱਬ ਅਸਲ ਏ ਤੇ ਇਨਸਾਨ ਇਲਾਹੀ ਸ਼ਕਲੋ ਸੂਰਤ ਏ, ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ, ਰੂਹ ਦੇ ਅਸਲ, ਨਾ ਭਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਏ, ਤੇ ਹਕੀਕਤ ਵਿੱਚ ਇੰਜ ਹੀ ਹੋਇਆ ਏ। ਰੂਹ ਹੀ ਇਕੱਲਾ ਮਵਾਦ ਏ, ਯਾਨੀ ਦੀਦਨੀ ਤੇ ਨਾ ਵੰਡਿਆ ਜਾਣ ਵਾਲਾ ਲਾਮਹਿਦੂਦ ਰੱਬ। ਰੂਹਾਨੀ ਤੇ ਅਬਦੀ ਸ਼ੈਵਾਂ ਹਕੀਕੀ ਨੇ, ਮਾਦੀ ਤੇ ਆਰਜ਼ੀ ਸ਼ੈਵਾਂ ਗੈਰ ਮਾਦੀ ਨੇ। ਕ੍ਰਿਸਚਨ ਸਾਇੰਸ ਵਿੱਚ ਜਦੋਂ ਰੂਹ ਦਾ ਕਮਾਲ ਜ਼ਾਹਿਰ ਹੁੰਦਾ ਏ ਤੇ ਮਾਦੇ ਦੇ ਅਦਮ ਦੀ ਪਛਾਣ ਹੁੰਦੀ ਏ। ਜਿੱਥੇ ਰੱਬ ਦਾ ਰੂਹ ਏ ਤੇ ਅਜਿਹੀ ਕੋਈ ਥਾਂ ਨਹੀਂ ਜਿੱਥੇ ਰੱਬ ਨਹੀਂ ਏ। ਬਰਿਆਈ ਅਦਮ ਬਣ ਜਾਂਦੀ ਏ, ਯਾਨੀ ਰੂਹ ਦਾ ਉਲਟ। ਕਲਾਮ ਆਖਦਾ ਏ, ਬੰਦਾ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਵੇਗਾ, ਬਲਕਿ ਹਰ ਉਸ ਗੱਲ ਤੋਂ ਜਿਹੜੀ ਰੱਬ ਦੇ ਮੂੰਹ ਨਿਕਲਦੀ ਏ। ਇਹ ਜ਼ਾਹਿਰ ਕਰਦਿਆਂ ਹੋਏ ਵੀ ਸੱਚਾਈ ਹੀ ਇਨਸਾਨ ਦੀ ਅਸਲ ਹਯਾਤੀ ਏ, ਪਰ ਇਨਸਾਨ ਇਸ ਤਾਲੀਮ ਉੱਤੇ ਅਮਲ ਕਰਨ ਦਾ ਪਾਬੰਦ ਹੁੰਦਾ ਏ। ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹਫ਼ੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬਿਆਦਾਰੀ ਇਨਸਾਨ ਨੂੰ ਤਾਕਤ ਤੇ ਕੂਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ ਤੇ ਨਾ ਮਾਦੀ ਹਿੱਸਾਂ ਦੇ ਨਾਲ ਇਲਾਹੀ ਸਾਇੰਸ ਨੂੰ ਸਮਝ ਸਕਦੇ ਹਾਂ। ਇੱਕ ਰੱਬ ਨੂੰ ਮੰਨਣ ਤੇ ਆਪਣੇ ਆਪ ਨੂੰ ਰੂਹ ਦੀ ਕੂਵਤ ਲਈ ਦਸਤਿਆਬ ਕਰਨ ਲਈ ਤੁਹਾਨੂੰ ਰੱਬ ਦੇ ਨਾਲ ਬੇਹੱਦ ਪਿਆਰ ਕਰਨਾ ਪਏਗਾ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰਤਬ ਨਹੀਂ ਕਰ ਸਕਦਾ। ਸੱਚੇ ਮਕਸਦ ਦੇ ਨਾਲ ਕੰਮ ਕਰਨ ਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ੍ਹ ਦੇਵੇਗਾ। ਰੂਹਾਨੀ ਸਮਝ ਨੂੰ ਥਾਂ ਦੇਣ ਲਈ ਮਾਦੀ ਅਕੀਦਿਆਂ ਨੂੰ ਲਾਜ਼ਮੀ ਬਾਹਰ ਕੱਢਣਾ ਚਾਹੀਦਾ ਹੈ। ਅਸੀਂ ਇੱਕ ਵੇਲੇ ਵਿੱਚ ਰੱਬ ਤੇ ਦੌਲਤ ਦੋਵਾਂ ਦੀ ਗੁਲਾਮੀ ਨਹੀਂ ਕਰ ਸਕਦੇ, ਪਰ ਕੀ ਮਾੜੇ ਇਨਸਾਨ ਇਹੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ? ਮਸੀਹੀ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਦੇ ਮੁਸਲਸਲ ਭਾਰ ਹੇਠਾਂ ਰਹਿਣਾ ਚਾਹੀਦਾ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੀ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਹੈ। ਧਰਤੀ ਰੱਬ ਦੇ ਹੁਕਮ ਤੇ ਇਨਸਾਨ ਦੇ ਵਰਤਨ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ, ਆਪਣੀ ਜਾਨ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਤੇ ਪੀਵਾਂਗੇ। ਆਪਣੇ ਖਾਲਕ ਦਾ ਇਸਤਿਹਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਤੇ ਮਾਂ ਏ, ਉਹਨੂੰ ਸਮਝਦਿਆਂ ਹੋਏ ਭਈ ਉਹ ਇੰਜ ਹੀ ਇਨਸਾਨ ਨੂੰ ਖੁਰਾਕ ਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ, ਜਿਵੇਂ ਉਹ ਸੋਸਨ ਦੇ ਫੁੱਲਾਂ ਨਾਲ ਕਰਦਾ ਏ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਏ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੁਆਜਜ਼ਾ ਮੁਹੱਬਤ ਲਈ ਕੋਈ ਮੁਆਜਜ਼ਾ ਨਹੀਂ ਏ। ਇਨਸਾਨ ਦੇ ਨਾਲ ਰੱਬ ਦੇ ਸਾਇੰਸੀ ਤਾਲੁਕ ਵਿੱਚ ਅਸੀਂ ਵੇਖਦੇ ਹਾਂ ਵੀ ਜਿਹੜਾ ਕੋਈ ਇੱਕ ਨੂੰ ਬਰਕਤ ਦਿੰਦਾ ਹੈ ਉਹ ਸਾਰਿਆਂ ਨੂੰ ਬਰਕਤ ਦਿੰਦਾ ਹੈ, ਜਿਵੇਂ ਯਿਸੂ ਨੇ ਰੋਟੀਆਂ ਤੇ ਮੱਛੀਆਂ ਦੇ ਪਾਰੋਂ ਜ਼ਾਹਿਰ ਕੀਤਾ ਭਈ ਮੁਹੱਈਆ ਕਰਨ ਦਾ ਵਸੀਲਾ ਰੂਹ ਏ, ਨਾ ਕਿ ਮਾਦਾ। ਇਸ ਤਨਾਸਬ ਵਿੱਚ ਭਈ ਇਨਸਾਨੀ ਫਹਿਮ ਲਈ ਜਦ ਮਾਦਾ ਇਨਸਾਨ ਦੇ ਤੌਰ ਤੇ ਸਾਰੀ ਹਸਤੀ ਗਵਾ ਦਿੰਦਾ ਹੈ ਤੇ ਇਸੇ ਤਨਾਸਬ ਵਿੱਚ ਉਹ ਇਹਦਾ ਮਾਲਕ ਬਣ ਜਾਂਦਾ ਹੈ। ਉਹ ਅਸਲੀਅਤਾਂ ਦੇ ਹੋਰ ਇਲਾਹੀ ਫਹਿਮ ਵਿੱਚ ਵੜ ਜਾਂਦਾ ਹੈ ਤੇ ਉਹ ਯਿਸੂ ਦੀ ਇਲਾਹੀਆਤ ਨੂੰ ਸਮਝਦਾ ਹੈ। ਜਦ ਇਹ ਬਿਮਾਰ ਨੂੰ ਸ਼ਫਾ ਦੇਣ, ਮੁਰਦੇ ਨੂੰ ਜਿਉਂਦਾ ਕਰਨ ਤੇ ਪਾਣੀ ਉੱਤੇ ਟੁਰਨ ਨਾਲ ਜ਼ਾਹਿਰ ਹੋਈ। ਇਹਨਾਂ ਸਾਰੇ ਕੰਮਾਂ ਨੇ ਇਸ ਅਕੀਦੇ ਉੱਤੇ ਯਿਸੂ ਦੇ ਇਖਤਿਆਰ ਨੂੰ ਜ਼ਾਹਿਰ ਕੀਤਾ ਭਈ ਮਾਦਾ ਮਵਾਦ ਏ, ਭਈ ਇਹ ਹਯਾਤੀ ਜਾਂ ਸਾਲਸੀ ਦਾ ਵਜੂਦੀਅਤ ਦੀ ਕਿਸੇ ਵੀ ਸ਼ਕਲ ਨੂੰ ਬਣਾਉਣ ਵਾਲਾ ਹੋ ਸਕਦਾ ਹੈ। ਵਾਜ਼ ਦੀ ਕਿਤਾਬ ਵਿੱਚ ਇਹ ਮਤਨ ਕ੍ਰਿਸਚਨ ਸਾਇੰਸ ਦੇ ਖਿਆਲ ਦਾ ਸੁਨੇਹਾ ਦਿੰਦਾ ਹੈ, ਖਾਸ ਕਰਕੇ ਜਦ ਲਫ਼ਜ਼ ਫਰਜ਼ ਨੂੰ ਛੱਡ ਦਿੱਤਾ ਹੈ ਜਿਹੜਾ ਅਸਲ ਵਿੱਚ ਮੌਜੂਦ ਨਹੀਂ ਹੈ। ਹੁਣ ਸਭ ਕੁਝ ਸੁਣਾਇਆ ਗਿਆ। ਕਲਾਮ ਦਾ ਹਾਸਲ ਇਹ ਹੈ, ਰੱਬ ਤੋਂ ਡਰ ਤੇ ਉਹਦੇ ਹੁਕਮਾਂ ਨੂੰ ਮੰਨ ਭਈ ਇਨਸਾਨ ਦਾ ਅਸਲ ਫਰਜ਼ ਇਹ ਹੀ ਏ। ਦੂਜੇ ਲਫ਼ਜ਼ਾਂ ਵਿੱਚ ਆਓ ਅਸੀਂ ਮਾਮਲੇ ਦਾ ਨਤੀਜਾ ਸੁਣਦੇ ਹਾਂ। ਰੱਬ ਨਾਲ ਮੁਹੱਬਤ ਰੱਖੋ ਤੇ ਉਹਦੇ ਹੁਕਮਾਂ ਉੱਤੇ ਅਮਲ ਕਰੋ, ਕਿਉਂ ਜੇ ਇਹੀ ਉਹਦੀ ਸ਼ਬੀਹ ਤੇ ਸੂਰਤ ਉੱਤੇ ਕਾਮਲ ਇਨਸਾਨੀਅਤ ਏ। ਇਲਾਹੀ ਮੁਹੱਬਤ ਲਾਮਹਿਦੂਦ ਏ, ਇਸ ਲਈ ਜੋ ਕੁਝ ਵੀ ਵਜੂਦ ਰੱਖਦਾ ਏ ਉਹ ਸਭ ਕੁਝ ਰੱਬ ਦਾ ਤੇ ਰੱਬ ਵਿੱਚ ਏ।
ਤੇ ਇਹ ਉਹਦੇ ਪਿਆਰ ਨੂੰ ਜ਼ਾਹਿਰ ਕਰਦਾ ਹੈ। ਜਦੋਂ ਇਨਸਾਨ ਰੱਬ ਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਸਦਾਂ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ, ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਭਈ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਤੇ ਨਾ ਕਦੀ ਮਾਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀ ਹੋਵੇਗਾ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।